ਇੱਕ ਵਾਰੀ ਕਿਤੇ ਪਾਣੀ ਥੱਲੇ ਨੇ ਉਂਗਲ ਕੀਤੀ, ਉਂਗਲ ਚਿੱਟੀ ਨਿਕਲ ਆਈ ਤੇ ਜਾ ਕੇ ਕਹਿੰਦਾ ਕਸਾਈ ਨੂੰ ਕਹਿੰਦਾ ਲਾ ਦਿਓ ਮੇਰੀ ਹੈ ਹੀ ਨਹੀਂ। ਆ ਸਹੀ ਜਿਵੇਂ ਕਹਿੰਦੇ ਨੇ ਇੱਕ ਬੰਦਾ ਆਮ ਲੱਗਿਆ ਸਾਬਣ ਹੁੰਦੇ ਨਾ, ਇਹ ਸਾਬਣ ਤੇ ਨਹੀਂ ਲਾਉਂਦਾ, ਇਹ ਲੋਹੇ ਦੀ ਪੱਤਰੀ ਨਾਲ ਏਦਾਂ ਮੈਂ ਬੜੀ ਜਿਹੜੀ ਗੱਲ ਉਹ ਸਾਬਣ ਕਰਦਾ ਚੱਲਾ। ਅੱਛਾ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਇੱਕ ਜੈਨੂਇਨ ਗੱਲ ਦੱਸਾਂ। ਦੇਖਣੇ ਦੀ ਆਮਦ ਵੀ ਤਾਂ ਖੁੱਲੇਗੀ। ਪਰਾਏ ਪ੍ਰੋਫਸ ਚ ਆਮਦ ਨਹੀਂ ਖੁੱਲਦੀ। ਯਾਰ ਕੀ ਬਿਸਤ ਹੋਣੇ ਨੇ, ਚੱਲਦੇ ਸ਼ੋਅ ਸ਼ਰਟਾਂ ਨਵਾਉਣ ਦੇ ਏਦਾਂ ਹੀ ਆਪਾਂ ਪਿੱਛੋਂ ਬਟਨ ਲਾ ਦੇ। ਫਰੀਦ ਨਾਲ ਕਹਿੰਦੇ ਇੱਕ ਵਾਰੀ ਹੋਇਆ ਏਦਾਂ ਯਾਰ, ਉਧਰ ਮੁੱਕ ਆ ਕਹਿੰਦਾ ਫਰੈਸ਼ ਕੱਲ ਗੇਟ ਖੋਲਣ ਗਿਆ, ਭੱਜਾ ਗਿਆ, ਏਡੇ ਏਡੇ ਮੈਲ ਦੇ ਢੇਲੇ ਟਿਕਣ ਦੇ ਨਹੀਂ ਡਿੱਗਣ ਦੇ ਪੁੱਛ ਜਦੋਂ ਮੈਂ ਪੈਰਾਂ ਨਾਲ ਬਾਅਦ ਚੋਂ ਸਹਿ ਮਾਰੇ ਉਹ ਕਿਹੜਾ ਅੱਲਾ ਮਾਫੀ ਦੇਵੇ ਕਦੇ ਵਿੱਚ ਠਾਕਰ ਨਾ ਹੋਣ ਲੱਗਾ ਇਹਨੇ ਮੈਂ 5 ਸਾਲ ਜਨਰੇਟਰ ਖੜਾ ਰਵੇ ਨਾ ਤੇ ਇਹ 5 ਮਿੰਟ ਉੱਥੇ ਖਲੋ ਜਾਵੇ, ਉਹ ਜਨਰੇਟਰ ਨੂੰ ਤੁਸੀਂ ਪਤਾ ਕਰੋ ਤੇ ਇਹਨੂੰ ਉੱਥੋਂ ਉਠਾਓ, ਦੋਵੇਂ ਜਗ੍ਹਾ ਬਰਾਬਰ ਹੋਵੇ। ਸਤਿ ਸ੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਸਾਰਿਆਂ ਦਾ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਵੈਲਕਮ ਕਰਦੇ ਆ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਪਿਆਰੇ ਚੈਨਲ ਤੇ। ਸੋ ਲੈ ਕੇ ਹਾਜ਼ਰ ਹੋਏ ਅੱਜ ਇੱਕ ਹੋਰ ਨਵੀਂ ਵੀਡੀਓ। ਅੱਜ ਵੀਡੀਓ ਲੈ ਕੇ ਸਜਾਦ ਜਾਨੀ ਤੇ ਉਹਨਾਂ ਦੀ ਟੀਮ ਦੀ। ਸੋ ਬਹੁਤ ਸਾਰੇ ਕਮੈਂਟ ਇਹ ਵੀ ਆ ਰਹੇ ਸੀਗੇ ਕਿ ਤੁਸੀਂ ਸਜਾਦ ਜਾਨੀ ਤੇ ਉਹਨਾਂ ਦੀ ਟੀਮ ਦੀ ਵੀਡੀਓ ਜ਼ਰੂਰ ਲੈ ਕੇ ਆਇਆ ਕਰੋ। ਸੋ ਕੋਸ਼ਿਸ਼ ਸਾਡੀ ਇਹੀ ਆ ਕਿ ਰੋਜ਼ ਦੀ ਇੱਕ ਵੀਡੀਓ ਜ਼ਰੂਰ ਉਹਨਾਂ ਦੇ ਵਿੱਚ ਪਾਇਆ ਕਰਾਂਗੇ। ਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਆ ਕਰੋ ਵੀ ਕਿਹੜੀ ਕਿਹੜੀ ਉਹਨਾਂ ਦੀ ਵੀਡੀਓ ਲੈ ਕੇ ਆਈਏ। ਜ਼ਿਆਦਾਤਰ ਸਾਨੂੰ ਕਮੈਂਟ ਆ ਰਹੇ ਵੀ ਸ਼ੇਰੋ ਸ਼ਾਇਰੀ ਵਾਲੀ ਤੇ ਜਿਹੜੇ ਅਫੀਸ਼ੀਅਲ ਚੈਨਲ ਤੇ ਨੇ ਵੀਡੀਓ ਹੁੰਦੀਆਂ ਨੇ। ਤੇ ਆਜੋ ਅੱਜ ਦੱਸਦੇ ਹਾਂ ਵੀਡੀਓ ਕਿਹੜੀ ਲੈ ਕੇ ਆਏ ਆ। ਸੋ ਅੱਜ ਦਾ ਟਾਈਟਲ ਹੈਗਾ ਜੀ ਇਹਨਾਂ ਦਾ ਹੈਵੀ ਕੰਪੀਟੀਸ਼ਨ ਇਨ ਟੀ ਟਾਈਮ ਬਾਜ਼ ਵਰਸਸ ਇਮਲੀ। ਦੇਖਦੇ ਆ ਜੀ ਇਹਦੇ ਵਿੱਚ ਕੀ ਗੱਲਬਾਤ ਕਰਦੇ ਨੇ। ਜਿਹੜੇ ਦੋਸਤ ਨਵੇਂ ਆਏ ਨੇ ਚੈਨਲ ਸਬਸਕ੍ਰਾਈਬ ਕਰ ਲਓ। ਸੋ ਜਿਨ੍ਹਾਂ ਨੇ ਹਜੇ ਤੱਕ ਸਾਡਾ ਵਲੌਗਿੰਗ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਡਿਸਕ੍ਰਿਪਸ਼ਨ 'ਚ ਉਹਦਾ ਲਿੰਕ ਤੁਹਾਨੂੰ ਮਿਲ ਜਾਏਗਾ, ਜਾ ਕੇ ਇੱਕ ਵਾਰੀ ਸਬਸਕ੍ਰਾਈਬ ਕਰ ਲਓ, ਚੈੱਕਆਊਟ ਕਰੋ ਵੀਡੀਓ। ਸੋ ਨਵੇਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਵਾਂਗੇ ਵਲੌਗਿੰਗ ਚੈਨਲ ਉੱਤੇ ਵੀ। ਤੇ ਆਜੋ ਕਰਦੇ ਹਾਂ ਅੱਜ ਦੀ ਵੀਡੀਓ ਸਟਾਰਟ। ਤੇ ਚਲੋ ਬਈ ਡੈਕੋਰੇਸ਼ਨ ਕਿੰਨੀ ਸੋਹਣੀ ਲੱਗੀ ਨਾ ਚੀਨੀਓ ਤੇ ਗੁਜਰੋ ਨੁਰਸਾਓ। ਚਲੋ ਅਸੀਂ ਹਸਾਈਏ ਅਜੇ ਹਸਾਓ ਯਾਰ, ਮੇਰੇ ਸਿਰ 'ਚ ਦਰਦ ਬਹੁਤ ਹੋ ਰਹੀ ਯਾਰ। ਸਲੋ ਆਵਾਜ਼ 'ਚ ਸੌਣਾ ਬਸ। ਅੱਛਾ ਹਸਾਉਣ ਦਾ ਕੰਮ ਪਾਕਿਸਤਾਨ 'ਚ ਨਾ ਤੀਸਰੇ ਚੌਥੇ ਬੰਦੇ ਨੇ ਤੁਸੀਂ ਕੀਤਾ। ਨਹੀਂ ਮੈਂ ਨਹੀਂ ਕੀਤਾ, ਮੈਂ ਕੋਈ ਨਹੀਂ ਸੌਂਦਾ ਕਿਸੇ ਨੂੰ। ਨਹੀਂ ਬੰਦ ਹੋ ਗਈ ਸੀ, ਤੁਸੀਂ ਸ਼ਟਰ ਚੁੱਕਿਆ ਦੁਬਾਰਾ ਸ਼ੁਗਲ ਦਾ। ਆਹੋ ਚੰਗਾ ਭਲਾ ਸਕੂਨ ਸੀ। ਮਾਨ ਸਾਹਿਬ ਨੇ ਬਹੁਤ ਸੋਹਣਾ ਬੰਦ ਕਰਕੇ ਨਾ ਬਾਅਦ 'ਚ ਟਾਕੀ ਟੁਕੀ ਮਾਰ ਕੇ ਤੁਸੀਂ ਫੱਟਾ ਸਾਫ਼ ਕਰਕੇ ਬਹਿ ਗਏ ਸੀ। ਤੁਸੀਂ ਏਦਾਂ ਦੀਆਂ ਗੱਲਾਂ ਲੈ ਕੇ ਆ ਗਏ, ਉਹ ਖੰਭਿਆਂ ਦਾ ਬਾਗ ਹੁੰਦਾ ਹੀ। ਆ ਪਕੌੜੇ ਦੇ ਬੂਟੇ ਹੁੰਦੇ ਆ, ਕਿੰਨੇ ਗੱਲਾਂ ਕੀਤੀਆਂ। ਦਰਿਆ 'ਚ ਪੌੜੀ ਲੱਗੀ ਹੁੰਦੀ ਆ, ਸ਼ਲਵਾਰ 'ਚ ਟ੍ਰੇਨ ਲੰਘਾਈ ਹੁੰਦੀ। ਇਹ ਗੱਲਾਂ ਤੁਸੀਂ ਕਰਦੇ ਰਹੇ ਹੋ। ਅੱਜ ਤੁਸੀਂ ਮਾੜੇ ਬੰਦਿਆਂ ਨੂੰ ਕਹਿੰਦੇ ਹੋ ਹਸਾਓ। ਤੁਸੀਂ ਆਜ਼ਾਦ ਚਲੋ ਯਾਰ ਚਲੋ, ਇਹ ਨਾ ਹੁਣ ਆਪਣੇ ਕੋਲੋਂ ਲਾ ਕੇ ਨਾ ਐਵੇਂ ਬਰੀ ਜ਼ੁਮਾ ਨਾ ਹੋ। ਤੁਸੀਂ 4 ਜਣੇ ਤੇ ਬੈਠੇ ਹੋ, ਜਿਸ ਕੰਮ ਲਈ ਬੈਠੇ ਹੋ ਕਰੋ। ਚਲੋ ਅਸੀਂ ਮਾੜਾ ਜਿਹਾ ਟਰੈਕ ਪੜਨਾ ਵਾ, ਇਹਨਾਂ ਨੇ ਲੰਮੇ ਪਏ ਮੇਰੇ ਸਿਰ 'ਚ ਬਹੁਤ ਦਰਦ ਹੋ ਰਹੀ ਹੈ। ਬਾਸ ਹਾਂ ਥੱਲੇ ਸੁਰ ਤੇ ਹਿਸਾਬ ਇਹਨੂੰ ਬਸ। ਹਾਂ ਯਾਰ ਹੌਲੀ ਹੌਲੀ ਕਰ। ਪਹਿਲੇ ਸਫੇਦ ਤੇ ਸ਼ੁਗਲ ਕਰ। ਹਾਂ ਤੁਸੀਂ ਨਾ ਲਾਚੀ ਖਾ ਕੇ ਨਾ ਤੇ ਖੱਬਾ ਪੈਰ 10 ਮਿੰਟ ਖੰਭੇ ਦੇ ਲਾਗੇ ਰੱਖ ਦਿਓ, ਫੇਰ ਹਟ ਜਾਓ। ਹਾਂਜੀ ਨਵੀਂ ਗੱਲ ਸੁਣੀ। ਵਾਲਦ ਦੀ ਇਜਾਜ਼ਤ ਨਾਲ ਪਿਓ ਬਦਲਿਆ ਹੁੰਦਾ ਹੀ, ਬਸ ਕਰਦੇ ਆ ਕਰ ਕੋਈ। ਬੋਲਦਾ ਹੀ ਬੋਲਦਾ ਹੀ ਇਹਦਾ ਕੀ ਨਾਮ ਲਾ ਯਾਰ ਨਹੀਂ ਯਾਰ ਤੁਸੀਂ ਮੈਦਾਨ ਅਬਾਸ ਭਾਈ ਤੁਸੀਂ ਇਮਲੀ ਭਾਈ ਨਾਲ ਲਵਾਂਗੇ ਭਾਵੇਂ ਅਸੀਂ ਸਾਡੀ ਜਿਹੜੀ ਅਸੀਂ ਅਰਜ਼ ਲੈ ਕੇ ਨੇ ਲਾਈ ਨਾ ਹਾਂਜੀ ਐਵੇਂ ਤੈਨੂੰ ਚੱਕਰ ਵੱਡੇ ਨਾ ਬੋਲਣ, ਉਹਨਾਂ ਚੱਕਰ ਮੈਂ ਬੋਲਣਾ ਨਹੀਂ ਸੀ, ਤੂੰ ਮੈਨੂੰ ਮਜਬੂਰ ਕਰਤਾ ਹੀ। ਯਾਰ ਨਾ ਕਰ ਯਾਰ, ਬੜਾ ਵਾਲਦ ਸਾਹਿਬ ਕੋਟ ਲਾ ਲੈ ਗੁੱਸੇ 'ਚ। ਪਿੱਛੇ ਸ਼ਿਵ ਕੁਮਾਰ ਬਟਾਲਵੀ ਜੀ ਦੀ ਲੱਗੀ ਹੈ ਫੋਟੋ ਹਨਾ। ਆਹ ਮੈਂ ਜਾਂ ਉਹਨਾਂ ਨੇ ਜਿਨ੍ਹਾਂ ਨੇ ਮਰਜ਼ੀ ਆ। ਤੁਸੀਂ ਬਈ ਅੱਲਾਹ ਨਾ ਵੀਰੇ ਨਾ ਲਾ, ਬਹੁਤ ਕੰਮ ਕਰਾ ਪਉਂਦੇ ਲਾ ਨਾ ਨੂੰ ਬੜੀ ਨਹੀਂ ਇਮਲੀ ਭਾਈ ਵੈਸੇ ਮੈਂ ਵੇਖਿਆ ਉਸਤਾਦ ਜੀ ਬੜੇ ਬੜੇ ਬੰਦੇ ਬਚ ਗਏ ਨੇ, ਨਹਾ ਕੇ ਸਾਫ ਸੁਥਰੇ ਹੋ ਕੇ ਬਚ ਗਏ ਨੇ ਲੋਕ, ਕੁਛ ਵੀ ਨਹੀਂ ਆਇਆ। ਬੜੇ ਬੜੇ ਨਹੀਂ ਬਚਣ ਦਾ ਅਗਲੇ ਪਛਾਣ ਹੀ ਜਾ ਰਹੇ। ਹੁਣ ਕਹਿ ਦਿਓ ਨਹੀਂ ਵੀ ਬਚੇ ਗਈ। ਨਹੀਂ ਕਹਿ ਦਿਓ ਹੁਣ ਵੀ ਯਾਰ ਓਏ ਯਾਰ ਖੁਦਾ ਦਾ ਨਾਂ ਜੇ ਇੱਥੇ ਲਿਆ ਪੜਨਾ ਨਹੀਂ ਪੜਨਾ ਸੀ, ਸੁੱਟ ਦੇ ਦੀਆਂ ਸ਼ਰਟਾਂ ਦੀਆਂ, ਤੁਸੀਂ ਕਹਿੰਦੇ ਸਾਡੀਆਂ ਸ਼ਰਟਾਂ ਨੇ। ਫਰੀਦ ਕਸਮ ਸੇ ਵੀ ਬਗਾਨੀ ਸ਼ਾਇਦ ਬੜੀ ਸਾਈ ਦੀ ਭਾਜੀ ਇਹਦੀ ਰਸਤ ਲਈ ਬਹੁਤ ਆ ਮੰਗੇ ਕਸ਼ੀ ਦੀ। ਯਾਰ ਇੱਕ ਮਿੰਟ ਦਾ ਸਰ ਬਚਪਨ ਤੋਂ ਨੈਟ ਹੋਇਆ ਹੈਗਾ। ਅੱਛਾ ਯਾਰ ਇੱਕ ਗੱਲ ਦੱਸੋ ਮੈਨੂੰ, ਇੱਕ ਚੀਜ਼ ਇੱਥੇ ਪਈ ਹੈ, ਹਾਂਜੀ ਨਵੀਂ ਆ ਪੁਰਾਣੀ ਆ, ਤੇਰੀ ਨਹੀਂ ਜਿਹਦੀ ਵੀ ਆ ਇੱਥੇ ਪਈ ਹੈ, ਅੱਛਾ ਤੂੰ ਉਹਨੂੰ ਫੜ ਕੇ ਯੂਜ਼ ਕਰਕੇ ਇਹ ਕੀ ਬਹਾਨਾ ਹੁੰਦਾ। ਹਸਤਾਜੀਆ ਉੱਥੇ ਪਈ ਸੀ, ਇਹ ਕੀ ਗੱਲ ਪਈ ਸੀ। 14 ਜਾਣੇ ਫਿਰ ਰਹੇ ਆ, 13 ਨੇ ਉਹਨੂੰ ਕੁਛ ਨਹੀਂ ਕਿਹਾ, ਤੂੰ ਇਕੱਲੇ ਨੇ ਕਿਉਂ ਚੁੱਕ ਕੇ ਪਾ ਕੇ ਕਿਹਾ ਜੀ ਉੱਥੇ ਪਈ ਸੀ। ਸ਼ਰਟ ਪਾ ਗਿਆ, ਨਵੀਂ ਸ਼ਰਟ ਸੀ ਤੇ ਟੈਗ ਮੈਂ ਆਪਣੇ ਹੱਥੀਂ ਲਾਇਆ ਪਿੱਛੋਂ, ਟੈਗ ਇਹਦਾ ਉੱਥੇ ਹਾਲੇ ਵੀ ਉੱਥੇ ਮੈਂ ਸਿੱਟਿਆ। ਠੀਕ ਹੈ ਜੀ, ਮੈਂ ਕਿਤੇ ਆਉਣ ਜਾਣ ਵਾਸਤੇ ਰੱਖੀ ਸੀ। ਕਿੱਥੇ ਆਉਣ ਜਾਣ ਵਾਲੀ ਤੇ ਤੁਸੀਂ ਆਉਂਦੇ ਜਾਂਦੇ ਨੇ, ਮੈਂ ਪਾ ਲਈ। ਉਹਨੇ ਕੈਸਾ ਟਾਈਮ ਕੀਤਾ ਕਹਿ ਜਾਣਾ। ਠੀਕ ਹੈ ਜੀ, ਤੇ ਉੱਥੇ ਪਈ ਸੀ। ਹੁਣ ਕਈਆਂ ਨੇ ਵੇਖੀ ਹੋਏਗੀ ਉੱਥੇ ਟੰਗੀ,
ਉਹਨੇ ਮੈਂ ਕਿਹਾ ਇਹ ਕਿਉਂ ਕਿੱਥੇ ਆ ਅੰਦਰ ਪਈ ਸੀ ਪਤਾ ਨਹੀਂ ਕਿਹਦੀ ਸੀ ਮੈਂ ਪਾ ਲਈ ਇਹ ਕੀ ਗੱਲ ਆ ਇੰਜ ਤਾਂ ਇੱਥੇ ਹਰ ਕੁਛ ਜਿਹੜਾ ਤੂੰ ਲੈ ਜਾ ਘਰ ਵੀ ਇਹ ਪਤਾ ਨਹੀਂ ਕਿਹਦਾ ਸੀ ਲੱਕੜਾਂ ਪਈਆਂ ਮੈਂ ਲੱਗਦਾ ਸਾਰੇ ਆ ਜਿਹੜੇ ਨੇ ਨਾ ਸਜਾਦ ਜਾਨੀ ਦੇ ਕੱਪੜੇ ਪਾਪੂ ਲੈਂਦੇ ਨੇ ਨਾ। ਹੋਰ ਘਰ ਵੀ ਲੈ ਜਾਂਦੇ ਇਦਾਂ ਹੀ। ਪਿਛਲੀ ਵੀਡੀਓ 'ਚ ਵੀ ਫੈਸਲ ਰਾਮੇ ਕਹਿੰਦੇ ਬਈ ਕਿ ਮੈਂ ਉਹਨਾਂ ਦੇ ਕੱਪੜੇ ਲਿਜਾਣਾ। ਆ ਪਤਾ ਨਹੀਂ ਪੱਖਾ ਕਿਸੇ ਦਾ ਲੱਗਾ ਸੀ ਮੈਂ ਲੈ ਗਿਆ ਏਦਾਂ ਤੇ ਲੈ ਜਾ ਸਾਰਾ ਕੁਝ ਇਹ ਸਾਨੂੰ ਵੀ ਲੈ ਜਾ ਇਹ ਪਤਾ ਨਹੀਂ ਉਸਤਾਦ ਇੱਥੇ ਪਿਆ ਸੀ ਕਿਸੇ ਦਾ ਮੈਂ ਘਰ ਲੈ ਗਿਆ ਸਾਨੂੰ ਵੀ ਲੈ ਜਾ ਇੱਧਰ ਗੱਡੀ ਲੈ ਜਾ ਭਾਂਦੀ ਉਹ ਵੀ ਪਈ ਵਾ ਉਹ ਭਾਈ ਮੇਰੀ ਗੱਲ ਸੁਣੋ ਇਹਨਾਂ ਨੂੰ ਇਹ ਜਿੱਦਣ ਇਹਨਾਂ ਨੇ ਮਰਨਾ ਤੁਸੀਂ ਇਹਨਾਂ ਦੀ ਕਿਤਾਬ ਲਿਖ ਲੈਣੀ ਮੈਨੂੰ ਲੱਗਦਾ ਅੱਛਾ ਜੀ ਮੈਂ ਭਾਜੀ ਥੋੜਾ ਸਮਾਨ ਉਹ ਕਿਤਾਬ ਲਿਖਣ ਲਈ ਪੈਨਸਲ ਚਾਹੀਦੀ ਆ ਕੋਈ ਚੀਜ਼ ਚਾਹੀਦੀ ਉਹ ਵੀ ਲੈ ਗਿਆ ਉਹ ਵੀ ਲੈ ਗਿਆ। ਉਹ ਕਿਤਾਬ ਲਿਖਤੀ ਸੀ ਉਹਨਾਂ ਨੇ ਉਹ ਵੀ ਲੈ ਗਏ ਉਸਤਾਦਾਂ ਦੇ ਗੁਣ ਲਈਦੇ ਆ ਉਸਤਾਦਾਂ ਦੇ ਹੁਨਰ ਲਈਦੇ ਤੇ ਆ ਉਹਨਾਂ ਕੋਲ ਲੈ ਆਏ ਗੁਣ ਜਿਹੜੀ ਸ਼ਾਇਦ ਮਰਜ਼ੀ ਜਿਹਦੇ ਚੁੱਕ ਤੁਸੀਂ ਪਾ ਮੰਗ ਕੇ ਲੈ ਰਹੇ ਸੀ ਆਪਣਾ ਤੇ ਉਸਤਾਦ ਹੋਰ ਆ ਮੈਂ ਲੰਡੇ ਦੀ ਪਾ ਲੈਣਾ ਸਾ ਚੀਜ਼ ਮੰਗ ਕੇ ਨਹੀਂ ਸੀ ਮੈਂ ਪਾਉਂਦਾ ਇਹ ਕਿੱਥੋਂ ਇੰਨੇ ਬੇਖਦਾ ਮੈਂ 4-4 ਦਿਨ ਇੱਕ ਸ਼ਰਟ ਪਾ ਲੈਣਾ ਸਾ ਰੋਜ਼ ਧੋ ਕੇ ਰੋਜ਼ ਪਾ ਲੈਣਾ ਸਾ ਲੇਕਿਨ ਐਡਾ ਮੈਂ ਬੇਗੈਰਤ ਨਹੀਂ ਸੀ ਕਿ ਕਿਸੇ ਦੀ ਚੀਜ਼ ਪੇ ਚੁੱਕ ਕੇ ਮੈਂ ਪਾ ਲਾਂ ਇਦਾਂ ਨਾ ਕਰਿਆ ਕਰ ਵੀਰੇ ਜੀ ਸ਼ੋਅ ਕਰਨਾ ਹੈ ਨਾ ਤੁਸੀਂ ਸੀਗੇ ਪਾਲਾ ਆ ਲਾ ਦੇ ਮੇਰਾ ਨਹੀਂ ਹੋਣਾ ਕੰਮ ਉਹ ਲਾ ਤੀ ਉਹ ਵੇ ਨਾ ਤੂੰ ਤੇ ਚਲੋ ਨਹਾ ਕੇ ਆ ਤੂੰ ਨਵੀਂ ਸ਼ਰਟ ਪਾ ਲਈ ਉਹ ਜਿਹੜੇ ਨਹਾਉਂਦੇ ਵੀ ਨਹੀਂ ਪੂਰੇ ਦਫ਼ਤਰ ਦੇ ਮਾਲਕ ਬਣੇ ਉਹਨਾਂ ਨੂੰ ਕੁਝ ਕਹਿੰਦੇ ਯਾਰ ਉਹਦੇ ਆਪਣੇ ਸੂਟ ਆ ਉਹਦਾ ਸੂਟ ਆਪਣਾ ਵਾ ਆਪਣਾ ਲਿਖਣ ਨਵੀਂ ਪਾ ਲਈ ਨਹੀਂ ਨਵੀਂ ਕਿਹਦੀ ਪਾ ਲਈ ਇਹ ਤੇ ਦੇਖ ਭੈਣ ਇਹ ਇਹ ਨਹਾ ਕੇ ਤੂੰ ਨਵੀਂ ਪਾ ਲਈ ਨਵੀਂ ਕਾਹਤੋਂ ਪਾ ਲਈ ਮੇਰੀ ਸ਼ਰਟ ਆ ਰਸੀਦ ਸਪਾਰੀ ਉਹ ਕਾਫੀ ਦੇਰ ਦਾ ਸ਼ਰਟਾਂ ਪਾ ਰਿਹਾ ਵਾ ਹੁਣ ਪਕੜਾਈ ਸ਼ੁਰੂ ਹੋਣ ਰਹੀ ਆ ਤੈਨੂੰ ਇਹ ਨਹੀਂ ਸਮਝ ਆਉਣ ਡਈ ਇਮਲੀ ਇਨਸਾਫ ਕਰ ਉਹਨੇ ਕਿਹਦੀ ਸ਼ਰਟ ਪਾਈ ਇਹਦਾ ਨਾਂ ਇਮਲੀ ਹੈ। ਇਹਦੀ ਭਾਈ ਇਹਦੇ ਵਿੱਚੋਂ ਦਾਨਿਸ਼ ਨਜ਼ਰ ਆਉਣ ਡਿਆ ਕਾਟਨ ਦੀ ਉਹ ਇਹਦੀ ਦੋਵੇਂ ਹੀ ਘਰੋਂ ਜੁਗਦਾ ਕਰਨਾ ਹੈ ਤੇ ਦੋਵੇਂ ਹੀ ਮੰਗਤ ਕਸ਼ੀ ਕਰਕੇ ਸ਼ਰਟਾਂ ਪਾ ਕੇ ਆਏ ਤੇ ਆਪਣੀ ਵੱਲੋਂ ਉਹਨਾਂ ਦੇ ਬਿਆਨ ਦਾ ਸਟਾਈਲ ਵੇਖ ਆ ਪੈਂਟ ਵੀ ਉਤੋਂ ਮਹੱਲੇ 'ਚ ਉਹਨਾਂ ਨੇ ਪੁੱਛਿਆ ਤੁਸੀਂ ਕਾਮਯਾਬ ਕਿੱਦਾਂ ਕਹਿੰਦੇ ਕੰਮ ਸ਼ੌਕੀ ਦਾ ਨਾ ਸਾਡਾ ਲਾਤੀ ਹੋ ਜੇ ਤੂੰ ਅੱਗੇ ਵਧਣਾ ਨਾ ਤੇ ਤੂੰ ਵੀ ਲਾ ਦੇ ਹਾਂ ਜਾਂ ਬਸ ਜੇ ਅੱਗੇ ਵਧਣਾ ਤੇ ਤਾਰੀਆਂ ਬਾਵਾਂ ਲਗੋ ਭਾਈ ਪਾ ਕੇ ਅਸੀਂ ਇਹਨਾਂ ਨੂੰ ਉਹ ਕੋਟ ਫੜਾ ਕੋਟ ਤੇ ਫਰੋਕ ਕੱਪੜੇ ਲਵਾ ਪਾਲਾ ਯਾਰ ਪਾਲਾ ਦੇਗਾ ਚੁੱਕਣ ਵਾਲੀਆਂ ਲੱਕੜਾਂ ਸਾਹਮਣੇ ਕਰਤੀਆਂ ਹੀ ਪਾਲਾ ਮੇਰੀ ਗੱਲ ਸੁਣ ਲਓ ਮੈਂ ਜਿਹੜੀ ਮੈਂ ਇੰਜ ਕਰਦਾ ਚੱਲਾ ਅੱਛਾ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇੱਕ ਜੈਨੂਨ ਗੱਲ ਦੱਸ ਆ ਦੇਖਣਾ ਦੀ ਆਮਦ ਵੀ ਤਾਂ ਖੁੱਲੇਗੀ ਪਰਾਏ ਪ੍ਰੋਫਸ ਚ ਆਮਦ ਨਹੀਂ ਖੁੱਲਦੀ ਯਾਰ ਕੀ ਬਿਸਤ ਹੋਣ ਨੇ ਚੱਲਦੇ ਸ਼ੋਅ ਸ਼ਰਟਾਂ ਨਵਾਉਣ ਦੇ ਇਦਾਂ ਹੀ ਆਪਾਂ ਕੋਟ ਹੀ ਪਾ ਆ ਲਿਆ। ਪਿੱਛੋਂ ਬਟਨ ਲਾ ਦੇ ਫਰੀਦ ਨਾਲ ਕਹਿੰਦੇ ਇੱਕ ਵਾਰੀ ਹੋਇਆ ਇਦਾਂ ਯਾਰ ਉਧਰ ਮੂੰਹ ਕਰ ਮੈਂ ਬਟਨ ਲਾਵਾਂ ਮੈਂ ਵੇਖੀਆਂ ਵਿੱਚ ਪਤਾ ਨਹੀਂ ਕਿਹੜੀਆਂ ਸ਼ਾਇਦ ਰੋੜੇ ਪਾਏ ਕਿਸੇ ਨੇ ਭਾਈ ਇਹਦੇ ਵਿੱਚ ਬਹੁਤ ਕੰਮ ਰਹੀਆਂ ਸ਼ਾਵਾਂ ਵੀ ਅੱਛਾ ਜੀ ਆ ਪਹਿਲੀ ਵਾਰੀ ਵੇਖਿਆ ਸਟਾਈਲ ਕੋਟ ਦਾ ਪਾਉਣ ਦਾ ਆ ਟੈਗ ਵਾਲੀ ਆ ਜੀ ਆ ਟੈਗ ਵਾਲੀ ਆ ਦੇ ਦੇ ਉਰੇ ਦੇ ਦੇ 30 ਰੁਪਏ ਲੇਡੀ ਤੇ ਨਾ ਪਈਆਂ ਹਾਂਜੀ ਹੁੰਦੀਆਂ ਇਹ ਗਿਫਟ ਮਿਲੀ ਆ ਜਾਣ ਤੋਂ ਤੁਹਾਡੀ ਸ਼ਰਟ ਨੂੰ ਤੇ ਕਦੀ ਟੈਗ ਲੱਗਾ ਹੀ ਨਹੀਂ ਹੁੰਦਾ ਅੱਲਾ ਮਾਫੀ ਅੱਲਾ ਮਾਫੀ ਹਾਲੇ 5 ਮਿੰਟ ਪਾਈ ਆ ਬੜੇ ਸਾਫ ਸੁਥਰੇ ਬਣੇ ਫਿਰ ਕੀ ਇਤਰੋਂ ਅੰਬਰ ਦੀ ਖੁਸ਼ਬੂ ਆਉਂਦੀ ਤੇ ਫਿਰ ਕੀ ਹੈ ਬਸ ਕਰਦੇ ਇਤਰੋਂ ਜੀ, ਹੁਣ ਉਹਨਾਂ ਨੂੰ ਕਹਿ ਵੀ ਲਾਤੀ ਆ ਸ਼ਰਟਾਂ ਪੈ ਗਈ ਹੁਣ ਸਾਓ ਹੁਣ ਸਾਹ ਹੁਣ ਇਹ ਸਮੈਲ ਤਾਂ ਦੇਖ ਤੂੰ ਅੱਲਾ ਮਾਫੀ ਉਹਨੇ ਕੰਮ ਤਿਆਰ ਕਰਨ ਵਾਲਾ ਮਸਾਲਾ ਚਲੋ ਹੁਣ ਸਾਓ ਹੁਣ ਆਪਣੇ ਆਪਣੇ ਸੂਟਾਂ ਦੇ ਆਏ ਨਾ ਸਾਰੇ ਚਲੋ ਹੁਣ ਸਾਓ ਹੁਣ ਕੀ ਸਾਣਾ ਤਾਂ ਮਨ ਤੇ ਨਹੀਂ ਕੁਛ ਰਿਹਾ ਹੁਣ ਕੀ ਸਾਣਾ ਸਾਗ ਦੇਖ ਲੈ ਛਿੱਟੇ ਪਾਉਣ ਵਾਲਾ ਬੰਬ ਹੁੰਦਾ ਯਾਰ ਪਾਇਆ ਸਰਾ ਹੁੰਦਾ ਉਹਨੇ ਓਏ ਯਾਰ ਇੰਨਾ ਉਸਤਾਦ ਵੇਖ ਲੋ ਉਹਨਾਂ ਪਟਾਸ ਤੋਂ ਨਹੀਂ ਹੁੰਦੀ ਤੂੰ ਵੀ ਦੇਖ ਲੈ ਅੰਨਿਆਂ ਦੀ ਗਰੁੱਪ ਫੋਟੋ ਹੁੰਦੀ ਇਹਨੂੰ ਇੱਕ ਵਿਆਹ ਤੋਂ ਵਿਦ ਮਿਲੀ ਤੇ ਉਹਨਾਂ ਨੂੰ ਕਹਿੰਦੇ ਆ ਨਾਲ ਮਿੱਠਾ ਪਾਨ ਵੀ ਮਿਲੇਗਾ ਇਹਨਾਂ ਨੇ ਇੰਨੀ ਥੋੜੀ ਜੰਜ ਬੁਲਾਈ ਉਹ ਇੱਕ ਸੀ ਉਹ ਵੀ ਵੱਧ ਗਏ ਮਹੱਲੇ 'ਚ ਬਿਰਿਆਨੀ ਵੰਡਣਾ ਕਿਸੇ ਨੇ ਦਿੱਤੇ ਨਹੀਂ ਤੁਹਾਨੂੰ ਕਹਿੰਦਾ WhatsApp ਕਰ ਦੇਗਾ ਇਹਨਾਂ ਨੇ ਵੀ ਏਡੀ ਥੋੜੀ ਜੰਜ ਆਈ ਉਹ ਜਦੋਂ ਬਰਾਤ ਨਿਕਲਣ ਲੱਗੀ ਉਹ ਬੰਦਾ ਸਿਆਣਾ ਕਹਿੰਦਾ ਚਲੋ ਵੀ ਬੈਠ ਕੇ ਬਰਾਤ ਕੱਢੋ ਸਾਰੇ ਸਿਰਫ 4 ਬੰਦੇ ਬੈਠ ਕੇ ਬੈਠ ਕੇ ਜੋ ਬਰਾਤ ਬੜਾ ਇਹਨਾਂ ਦੀ ਇੰਨੀ ਥੋੜੀ ਬਰਾਤ ਗਈ ਉਹਨਾਂ ਨੇ ਹਵਾ 'ਚ ਹੀ ਸਾਫਾ ਸੁੱਟ ਕੇ ਗਿਆ ਬੰਦਾ ਤੇ ਕੋਈ ਆਇਆ ਨਹੀਂ ਆ ਹਵਾਈ ਮਿਲਣੀ ਕਰ ਲਈ ਇਹਨਾਂ ਦੀ ਇੰਨੀ ਥੋੜੀ ਬਰਾਤ ਆਈ ਨਾ ਉਹ ਨਿਕਾਹ ਖਾਨ ਡਰਿਆ ਪਿਆ ਸੱਚ ਆਇਆ ਡਰਿਆ ਹੀ ਪਿਆ ਅੱਛਾ ਉਹ ਮਾੜੀ ਦੀ ਆਵਾਜ਼ ਹੋਵੇ ਯਾਰ ਵੇਰੀ ਪੈਕ ਇਹਨਾਂ ਦੀ ਇੰਨੀ ਬਹੁਤੀ ਬਰਾਤ ਆਈ ਲੋਕੀ ਵੇਖ ਕੇ ਕਹਿੰਦੇ ਲੱਗਦਾ ਕੁੜੀ ਮੁੰਡੇ ਦਾ ਇਕੱਠਾ ਹੀ ਆ ਹਾਂ ਸਮਝਦਾਰ ਸਿਆਣੇ ਵਾਲੀ ਜੁਗਤਾ ਤੇਰੇ ਕੋਲ ਕੁੜੀ ਸਿੱਖੇ ਮੁੰਡਾ ਦਾ ਇਕੱਠਾ ਹੀ ਹੁੰਦਾ ਥੋੜੀ ਲੋਕੀ ਤੇ ਬਰਾਤ ਬਰਾਤ ਤੋਂ ਜ਼ਿਆਦਾ ਹੈ ਕਿ ਤੁਸੀਂ ਦੱਸਿਓ ਕਿ ਤੁਹਾਡੇ ਨਹੀਂ ਬਰਾਤ ਇਕੱਠੀ ਹੋ ਜਾਂਦੀ ਮੁੰਡੇ ਕੁੜੀ ਦੀ ਹਨਾ ਸਾਡੇ ਦੇ ਇੱਥੇ 300 ਜਾਂ 400 ਤੋਂ ਜ਼ਿਆਦਾ ਬੰਦਾ ਨਹੀਂ ਹੁੰਦਾ ਹਨਾ ਕਿ ਹਾਂ ਇੰਨਾ ਤੇ ਤੁਸੀਂ ਦੱਸਿਓ ਕਿ ਤੁਹਾਡੀਆਂ ਬਰਾਤਾਂ ਦੇ ਕਿੰਨੇ ਕ ਬੰਦੇ ਹੋ ਜਾਂਦੇ ਨੇ ਬਸਤ ਕਰਦੇ ਨਾ ਤੰਬੂ ਲਵਾ ਲੈ ਕਨੌਪ ਇਹਨਾਂ ਨੇ ਉਹ ਛੋਟਾ ਰੁਮਾਲ ਵਿਛਾਇਆ ਉੱਤੇ ਜੰਜ ਬਾਤ ਚੱਲ ਜਿਹਦੇ ਲਾਵੇ ਗੱਲ ਰੁਮਾਲ ਦੇ ਜੱਟ ਇੰਨੀ ਉਹਨੇ ਇੱਕ ਥੋੜੀ ਬੰਦਾ ਆਇਆ ਬਰਾਤ ਆਈ ਇੱਕੋ ਹੀ ਫੂਡ ਪਾਂਡਾ ਤੋਂ ਬੰਦਾ ਆਇਆ ਸਾਰੀ ਬਰਾਤ ਦੀ ਰੋਟੀ ਦੇ ਗਿਆ
ਉਹ ਵੀ ਛੋਟਾ ਜਿਹਾ ਭਾਈ ਆਇਆ ਦੋ ਛਾਪਰਾਂ 'ਚ ਪੂਰੀ ਬਰਾਤ ਦੀ ਰੋਟੀ ਬਣਾ ਕੇ ਤੇ ਬਾਅਦ 'ਚ ਉਹਨੂੰ ਫੋਨ ਕਰ ਰਹੇ ਨੇ, ਭਾਜੀ ਜੇ ਕੋਈ ਬਚ ਜਾਏ ਤੇ ਉਹ ਵਾਪਸ ਕਰ ਲੈਂਦੇ। ਥੋੜੀ ਜੰਜ ਆਈ, ਫੱਟੇ ਤੇ ਬਾਹਰ ਬੈਠੇ ਸੀ ਕੁੜੀ ਵਾਲੇ, ਉਹ ਕਹਿੰਦੇ ਨਾਲ ਨਾਲ ਉਹ ਜੰਜ ਬਾਓ ਯਾਰ। ਆਹੋ ਜੰਜ ਬਾਹੋ ਇੰਨੀ ਥੋੜੀ ਜੰਜ ਆਈ ਭਾਈ, ਲਾੜਾ ਆਇਆ ਤੇ ਫਿਰ 2 ਜਣੇ ਹੋਏ। ਜੰਗ ਇੰਨੀ ਥੋੜੀ ਥੋੜੀ ਜੰਜ ਇਹਨਾਂ ਦੀ ਵੀ ਆਈ, ਉਹ ਜੰਜ ਬੂਹੇ ਤੇ ਆ ਗਈ ਤੇ ਇਦਾਂ ਦੇਖਣ ਤੇ ਆ ਕਿਹੜੀ ਆ ਗਈ? ਹਾਂ ਇਹਨਾਂ ਦੀ ਇੰਨੀ ਜ਼ਿਆਦਾ ਜੰਜ ਆਈ, ਵਿਆਹ ਜਿਹੜਾ 19 ਤਰੀਕ ਨੂੰ ਸੀ ਤੇ ਵਲੀਮਾ ਜਿਹੜਾ ਵਾ ਉਹ 12 ਤਰੀਕ ਅਗਲੀ ਨੂੰ ਹੋਇਆ। ਬਰਾਤ ਹੀ ਨਹੀਂ ਮੁੱਕਣ ਡਈ। ਜੁਗਤ ਤੋਂ ਬਾਅਦ ਥੋੜਾ ਨੱਚ ਲਿਆ ਕਰ। ਲੈ ਅਸੀਂ ਤਾਂ ਨਹੀਂ ਤੈਨੂੰ ਸੋਹਣਾ ਕਿਹਾ ਲੱਗ ਰਿਹਾ ਮਾਸ਼ਾਅੱਲਾ। ਅੱਛਾ ਮੇਰੀ ਗੱਲ ਸੁਣ, ਮੈਂ ਤੇਰੀ ਮੈਲ ਤੇ ਹਲੇ ਪਿੱਛੇ ਜ਼ੇਪਲ ਵਾਲਾ ਸੈਟਿੰਗ ਠੀਕ ਹੋ ਜਾਏਗੀ। ਜ਼ਿਪ ਲਵਾ ਲੋਕੀ ਨਹਾਉਣ ਲੱਗੇ ਸਾਬਣ ਲਾਉਂਦੇ ਨਾ, ਇਹ ਸਾਬਣ ਤੇ ਨਹੀਂ ਲਾਉਂਦਾ, ਇਹ ਲੋਹੇ ਦੀ ਪੱਤਰੀ ਨਾਲ ਏਦਾਂ ਮੈਂ ਬੜੀ ਇਹ 'ਚ ਕਿਹੜੀ ਗੱਲ ਉਹ ਹੈ? ਸਾਬਣ ਆਪਣੇ ਆਪ ਨੂੰ ਸਾਫ਼ ਸੁਥਰਾ ਕਰਨਾ ਜਿਹੜਾ ਮਰਜ਼ੀ ਤਰੀਕਾ ਇਸਤੇਮਾਲ ਕਿਹੜਾ ਸਾਫ਼ ਸੁਥਰਾ? ਤੇਰੇ ਵਾਂਗੂ ਤਾਰੀ ਨਾਲ ਅੱਧਾ ਟਿਕਾ ਲਵਾ ਕੇ ਕਹਿੰਦਾ ਮੈਂ ਰੱਜ ਗਿਆ। ਟੀਕਾ ਲਵਾ ਕੇ ਦੇਖ ਬਿਮਾਰ ਦੇਖ ਤੂੰ ਕੈਸਾ ਹੈ। ਅੱਛਾ ਸਾਬਣ ਨੂੰ ਪਟਾ ਸਮਝਦਾ। ਜੇਲ ਸਮਝਦੇ ਮਰੇ ਰਿਸ਼ਤੇਦਾਰਾਂ ਦੇ ਘਰੋਂ ਛਿੱਤਰ ਪੈ ਗਏ ਇਹਨਾਂ ਨੂੰ। ਕਿਹਦੇ ਮਰੇ ਰਿਸ਼ਤੇਦਾਰਾਂ ਦੇ ਘਰੋਂ। ਮਰੇ ਰਿਸ਼ਤੇਦਾਰ? ਹਾਂ, ਉਹਨਾਂ ਦਾ ਬੰਦਾ ਮਰਿਆ, ਉਹਨਾਂ ਦੀ ਉਹ ਜਿਹੜੀ ਤਖਤੀ ਨਹੀਂ ਲਾਈ ਦੀ, ਉਹ ਰੋਟੇਟ ਲਾਇਆ। ਐ ਸੁਰਖ ਆਹ ਉਹ ਐ ਲੰਮੇ ਇੱਕ ਵਾਰੀ ਕਿਤੇ ਪਾਣੀ ਥੱਲੇ ਨੇ ਉਂਗਲ ਕੀਤੀ, ਉਂਗਲ ਚਿੱਟੀ ਨਿਕਲ ਆਈ ਤੇ ਜਾ ਕੇ ਕਹਿੰਦਾ ਕਸਾਈ ਨੂੰ, ਕਹਿੰਦਾ ਲਾ ਦਿਓ ਮੇਰੀ ਹੈ ਹੀ ਨਹੀਂ। ਆ ਸਹੀ ਜਿਵੇਂ ਕਹਿੰਦਾ ਨਾ ਇੱਕ ਬੰਦਾ ਫੁੱਟਬਾਲ ਤੇ ਕੋਈ ਜਹਾਜ਼ ਨਸ਼ਈ ਸੁੱਤਾ ਨੰਗੇ ਪੈਰੀ, ਪਤਾ ਨਹੀਂ ਤੇ ਸਵੇਰੇ ਇੱਕ ਬੰਦਾ ਨੰਗਿਆ ਤੇ ਉਹਨੇ ਕਿਹਾ ਵੀ ਯਾਰ ਨੰਗੇ ਪੈਰੀ ਵਿਚਾਰਾ, ਉਹ ਚਿੱਟੇ ਬੂਟ ਪਾ ਗਿਆ ਉਹਨੂੰ ਸੁੱਤੇ ਨੂੰ, ਤੇ ਉਹ ਨਸ਼ਈ ਨੂੰ ਨਹੀਂ ਪਤਾ ਵੀ ਮੈਂ ਤਾਂ ਨੰਗੇ ਪੈਰੀ ਆ। ਅੱਛਾ ਤੇ ਇੱਕ ਨਾ ਬੱਸ ਵਾਲਾ ਆਇਆ ਕੋਈ ਟਰੈਕਟਰ ਟੈਪ, ਤੇ ਉਹਨੇ ਦੇਖਿਆ ਅੱਗੇ ਲੱਤਾਂ ਨੇ, ਤੇ ਉਹਨੂੰ ਕਹਿੰਦਾ ਓਏ ਲੱਤਾਂ ਸਾਈਡ ਤੇ ਕਰ। ਤੇ ਉਹ ਹੁਣ ਨਸ਼ਈ ਉੱਠਿਆ, ਉਹਨੇ ਇੰਜ ਕਰਕੇ ਦੇਖਿਆ ਹੈ ਤੇ ਕਹਿੰਦਾ ਨੰਗਾ ਦੇ ਮੇਰੀਆਂ ਨਹੀਂ ਹੈ। ਓਏ ਕਿ ਮੇਰੀਆਂ ਚ ਤਾਂ ਬੂਟੀਆਂ ਨਹੀਂ ਸੀ। ਕਹਿੰਦਾ ਨੰਗਾ ਦੇ ਮੇਰੀਆਂ ਨਹੀਂ। ਇਹ ਤਾਂ ਮਰੇ ਰਿਸ਼ਤੇਦਾਰ ਦੇ ਘਰੋਂ ਫੇਰ ਛਿੱਤਰ ਉਹ ਪੈ ਗਏ। ਮਰੇ ਰਿਸ਼ਤੇਦਾਰ ਦਾ ਕਿਹੜਾ ਘਰ ਹੁੰਦਾ ਵਾ, ਉਹ ਮਰੇ ਨੂੰ ਦਫਨਾਈਦਾ ਵਾ। ਉਹ ਨਵਾਹਕੀਨ ਤਾਂ ਜ਼ਿੰਦਾ ਹੁੰਦੇ ਆ ਨਾ। ਦੇਖ ਤੂੰ ਉਹ ਤੇ ਫਿਰ ਦੁਨੀਆ ਦਾ ਹਰ ਘਰ ਮਰਿਆ ਬੰਦਿਆਂ ਦਾ ਘਰ। ਕਮਜ਼ੋਰੀ ਤਾਂ ਚੈੱਕ ਕਰੋ, ਕਿਹਦੀ? ਚੈਨਲ ਬਦਲਿਆ, ਖੱਲੀਆਂ ਪੈ ਗਈਆਂ। ਆਹੋ ਰਿਮੋਟ ਤੋਂ ਹੀ ਸਿਰਫ ਇੰਜ ਹੀ ਕੀਤਾ। ਏਡੀ ਥੋੜੀ ਜੀ ਕੈਜੂਅਲ ਜੀ ਬਰਾਤ ਇਹਨਾਂ ਦੀ ਗਈ। ਇਹ ਬਰਾਤ ਲੈ ਕੇ ਗਏ ਆ ਤੇ ਉਹਨਾਂ ਨੇ ਕਿਹਾ ਕਿ ਕੁੜੀ ਸੁੱਤੀ ਆ, ਫੇਰ ਕਿਸੇ ਦਿਨ ਆ ਜਿਓ। ਇਹਨਾਂ ਦੀ ਬਰਾਤ ਸੀ। ਇੰਨੀ ਥੋੜੀ ਬਰਾਤ ਇਹਨਾਂ ਨੇ ਸੱਦੀ, ਵਿਆਹ ਤੋਂ 1 ਘੰਟੇ ਬਾਅਦ ਸਾਰੇ ਕੰਮਾਂ ਤੇ ਚਲੇ ਗਏ, ਸਾਰੇ ਕੰਮ। ਕਿੰਨੀ ਕੁ ਥੋੜੀ ਇਹਨਾਂ ਨੇ ਵੀ ਇੰਨੀ ਥੋੜੀ ਵਾਲਾ ਨਹੀਂ ਹੁੰਦਾ, ਥੋੜੀ ਵਾਲੇ ਇਹ ਕਿਹਾ ਵੀ ਇੰਨੀ ਕੁ ਗੈਰ ਜ਼ਰੂਰੀ ਜਿਹਾ ਵਿਆਹ ਐਦਾਂ ਕਹਿ। ਮੈਂ ਨਾਸ਼ਤਾ ਕਰਦਾ ਮੈਂ ਸੁਬਾਹ ਦੇ ਟਾਈਮ। ਪੁੱਤਰ ਤੁਹਾਡੇ ਆਂਡਾ ਬ੍ਰੈਡ ਉਦੋਂ ਹੁੰਦਾ ਜਦੋਂ ਕੋਈ ਬਿਮਾਰ ਹੁੰਦਾ ਵਾ। ਜਾਂ ਮਸਰ ਨਾਲ ਹਾਂਜੀ, ਤੇ ਜਾਂ ਕੋਈ ਆਂਡਾ ਸਿੱਟੇ ਤੇ ਆਉਂਦਾ ਤੁਹਾਡੇ। ਗੱਲ ਸੁਣ ਵੀ ਲਈਦੀ ਆ, ਮੈਂ ਤੈਨੂੰ ਸੁਣ ਲਈ ਦੀ ਆ। ਉਹਦੇ ਪਹਿਲੇ ਪਤਾ ਕੀ ਉਹਦੀ ਸੁਣ ਲਓ, ਤੁਸੀਂ ਤਾਂ ਭੌਂਕਦਾ ਹੀ ਰਹਿਣਾ ਵਾ। ਤੁਸੀਂ ਤਾਂ ਜਦੋਂ ਉਹ ਕਰਦੇ ਜਿਹੜੇ ਕਮਲੇ ਸਮਝ ਚ ਨਹੀਂ ਆਉਂਦੀਆਂ, ਸਾਨੂੰ ਬੇਵਕੂਫ ਕੀਤਾ ਤੇ ਓਏ ਠਹਿਰੋ, ਉਹ ਸੀਟੀ ਵੱਜਣ ਵਾਲੀ। ਉਹ ਨਾਲ ਦਾ ਵੇ ਕੀ ਕਹਿੰਦੇ ਆ, ਕਹਿੰਦਾ ਸਬਸਕ੍ਰਾਈਬ ਕਰਦਾ ਉਹ ਇਹ ਉਹ ਭਲਾ ਕਾਹਦੀ ਕਰਦਾ ਈ, ਸੁੱਤਾ ਹੁੰਦਾ ਉੱਤੋਂ ਭਾਈ ਜਾਨਵਰ ਬਿਠਾ ਕਰ ਦਿੰਦੇ, ਉਹ ਸਵੇਰੇ ਮਾਰ ਕੇ ਚਲੇ। ਮੈਂ ਉਹਦੇ ਲੋਕੀ ਉਹਨੂੰ ਪਸੰਦ ਕਰਦੇ। ਤੇ ਹੁਣ ਕਾਹਦੀ ਹੁੰਦੀ ਉਹ ਕਬਰ ਵਾਲੀ ਤਖਤੀ ਤੇ ਕਿਲੋਮੀਟਰ ਲਿਖੇ ਹੁੰਦੇ, ਬੱਸ ਕਰਦੇ ਕੋਈ ਸਹੀ ਗੱਲ ਬੱਸ ਕਰਦੇ ਯੂ ਟਰਨ ਤੇ ਸ਼ਵਾਰਮੇ ਲਾਏ ਬੱਸ ਕਰਦੇ। ਓਏ ਕਬਰ ਵਾਲੀ ਤਖਤੀ ਮੋਠ ਵਾਲੀ ਬਣਾਈ ਹੁੰਦੀ। ਅੱਲਾ ਮਾਫ ਕਰੇ। ਇਹ ਸਾਥ ਤੇ ਲੇਜ਼ ਵੰਡੀ ਹੁੰਦੀ ਏ, ਮੁੜ ਜਾ ਸਾਥ ਤੇ। ਚਲੋ ਬੰਦਾ ਨਹਾਉਂਦਾ ਨਹੀਂ ਹੈ ਫਰੀਦਮਾ, ਨਹਾਉਂਦਾ ਨਹੀਂ ਬੰਦਾ ਗਿੱਲੀ ਟਾਕੀ ਮਾਰ ਕੇ। ਉਹ ਗਿੱਲੀ ਟਾਕੀ ਮੈਂ ਗੱਡੀ ਆ, ਮੈਂ ਗਿੱਲੀ ਟਾਕੀ ਮਾਰ ਲਾ। ਅੱਲਾ ਮਾਫ ਕਰੇ। ਓਏ ਕਬਰ ਵਾਲੀ ਤਖਤੀ ਪੋਚੀ ਹੁੰਦੀ। ਉਹ ਤੂੰ ਕਬਰ ਚੋਂ ਬਾਹਰ ਆ ਜਾ ਕਿਤੇ, ਕੀ ਗੱਲ ਕਿਹਦੀ ਤੇਰੀ ਯਾਦ ਆ ਰਹੀ ਹੈ? ਚਲੋ ਭਾਈ ਕਬਰ ਦਾ ਬਿਜੂ ਨਾ ਗੱਲ ਹਾਲ ਹੈ ਬਸ। ਬੜਾ ਫਰੈਸ਼ ਹੋ ਕੇ ਮੈਂ ਪਤਾ ਕੀ ਆ ਉਹ ਬਸ ਆ ਕਹਿੰਦਾ ਫਰੈਸ਼, ਕੱਲ ਗੇਟ ਖੋਲਣ ਗਿਆ, ਭੱਜਾ ਗਿਆ, ਏਡੇ ਮੈਲ ਦੇ ਢੇਲੇ ਟਿਕਣ ਦੇ ਨਹੀਂ ਟਿਕਣ ਦੇ ਪੁੱਛ, ਜਦੋਂ ਮੈਂ ਪੈਰਾਂ ਨਾਲ ਬਾਹਰ ਤੋਂ ਸਹਿ ਮਰੇ ਉਹ ਕਿਹੜਾ ਅੱਲਾ ਮਾਫੀ ਦੇਵੇ ਕਿਤੇ ਜੀ ਠਾਕਰ ਨਾ ਹੋਣ ਲੱਗਾ ਮੈਂ 5 ਸਾਲ ਜਨਰੇਟਰ ਖੜਾ ਰਵੇ ਨਾ ਤੇ ਇਹ 5 ਮਿੰਟ ਉੱਥੇ ਖਲੋ ਜਾਵੇ, ਉਹ ਜਨਰੇਟਰ ਨੂੰ ਤੁਸੀਂ ਪਤਾ ਕਰੋ ਤੇ ਇਹਨੂੰ ਉੱਥੋਂ ਉਠਾਓ, ਦੋਵੇਂ ਜਗ੍ਹਾ ਬਰਾਬਰ ਹੋਊਗੀ। ਹੋਰ ਗੱਲਾਂ ਦੇ ਗੱਲਾਂ ਤੇਰੀ ਕੁੜੀ ਨੂੰ ਬਹੁਤ ਹਾਸਾ ਆਉਂਦਾ ਤੇਰੀਆਂ ਗੱਲਾਂ। ਓਏ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਮੈਂ ਮੇਰੇ ਨਾਲ ਗੱਲ ਨਾ ਕਰਿਆ ਕਰੀ। ਬੇਗਮ ਬਹੁਤ ਹੱਸਦੀ ਤੇਰੀ ਬੇਗਮ ਬਹੁਤ ਹੱਸਦੀ। ਮੈਂ ਤੇਰੇ ਆ ਬੇਗਮ ਹੀ ਹੈ। ਅੱਛਾ ਮੈਂ ਤੇਰੇ ਮੂੰਹ ਤੇ ਬੁਰਕਾ ਸੁੱਟਦਾ ਨਾ, ਬੇਗਮ ਕਿੱਡਾ ਤੂੰ ਗੱਲ ਸੁਣਾਉਣਾ। ਵਧੀਆ ਜਿਹੜਾ ਤੂੰ ਗੱਲਾਂ ਕਰਦਾ ਵਾ, ਕਿਤੇ ਤੂੰ ਤੇ ਕਿਤੇ ਬੁੱਢੀ ਤੇਰੀ ਤਵਾ ਮੂੰਹ ਤੇ ਤੇਰੇ ਧਰਾ ਕੇ ਭੁੱਲ ਜੀ। ਬਾਜੀ ਉਹਨਾਂ ਦੇ ਮੁਹੱਬਤਾਂ ਦੇ ਕਿੱਸੇ ਤੈਨੂੰ ਨਹੀਂ ਪਤਾ। ਪੂਰੋਂ ਜਦੋਂ ਮੈਂ ਦਫ਼ਤਰ ਮੈਂ ਹਾਲਾਂਕਿ ਪੂਰੇ ਪਿੰਡ ਨੂੰ ਜਾਂ ਪੂਰੇ ਇਲਾਕੇ 'ਚ ਇਹ ਪਤਾ ਵਾ ਕਿ ਡਾਕਟਰ ਨਈਮ ਦਫ਼ਤਰ ਜਾਂਦਾ ਵਾ। ਉਹ ਚੱਕ ਕੀ ਗੱਲ ਅਸੀਂ ਕਦੇ ਇਦਾਂ ਕੀਤਾ? ਮੈਂ ਇਹਦਾ ਕੰਮ ਆਉਣਾ ਅਸੀਂ ਇਹਨੂੰ ਡਾਕਟਰ ਮੰਨ ਲੈਨੇ ਆ, ਉਹ ਜਿਹੜਾ ਇੱਥੇ ਛਾਪਰ ਚੜਾਉਂਦਾ ਉਹ ਦਿਖਾ ਕਿਹੜਾ ਰੰਦਾ ਤੇ ਚੜਾਉਂਦਾ। ਓਏ ਉਹ ਨਿਗਾ ਦੂਜਾ ਇਨਸਾਨਾਂ ਵਾਲਾ ਵਾ, ਲੈਡ ਹਸਪਤਾਲ ਹੁੰਦਾ ਵਾ। ਯਾਰ ਇਨਸਾਨ ਵਾਲਾ ਹੁੰਦਾ ਏਦਾਂ ਦਾ।
ਅੱਛਾ ਮੇਰੀ ਗੱਲ ਸੁਣੋ, ਜਿਹੜੀ ਦਰਵਾਜ਼ੇ ਤੱਕ ਉਹਦੀ ਰੂਟੀਨ ਆ ਰੋਜ਼ ਦੀ ਕਿ ਜਦੋਂ ਦਰਵਾਜ਼ੇ ਤੱਕ ਉਹਨੇ ਪਿੱਛੇ ਮੇਰੇ ਪੜਦੀ ਆਣਾ ਵਾ ਜਦੋਂ ਮੈਂ ਗੱਡੀ ਚੋਂ ਬਾਹਰ ਨਿਕਲਣਾ ਵਾ ਕਿੰਨੀਆਂ ਪੜ ਗਈ ਜਦੋਂ ਪੜਦੀ ਹੁੰਦੀ ਆ ਤੁਹਾਡੇ ਲਈ ਤਾਂ ਇਹ ਪੜਦੇ ਨਾ ਕਿ ਯਾ ਅੱਲਾ ਸ਼ਾਮ ਨੂੰ ਆਉਣ ਹੀ ਨਾ ਸਾਡੇ ਇਹ ਪੜਦੇ ਆ ਕਿ ਯਾ ਅੱਲਾ ਖੈਰੀ ਜਾਣ ਤੇ ਖੈਰੀ ਕਿਉਂਕਿ ਤੁਸੀਂ ਤਾਂ ਬੈਠਕ 'ਚ ਵੀ ਸੌਣਾ ਹੁੰਦਾ ਅਗਲੇ ਦੀ ਇਹਦੇ ਘਰ 15 ਜਿਹੜੇ ਕੱਪ ਵਾ ਉਹ ਕਾਲੇ ਆ, ਇੱਕ ਕੱਪ ਬਲਕਿ 15 ਕੱਪ ਜਿਹੜੇ ਆ ਉਹ ਚਿੱਟੇ ਆ, ਇੱਕ ਕੱਪ ਕਾਲਾ। ਕਿਉਂ ਉਹ ਇਹਦਾ ਉਹਨੇ ਰੱਖਿਆ ਚਿੱਟੇ ਕੱਪ ਨੂੰ ਹੱਥ ਨਹੀਂ ਲਾਉਂਦੇ। ਇਹਦਾ ਇਹਨਾਂ ਦੇ ਘਰ ਸਿਰਫ ਇੱਕੋ ਹੀ ਕੱਪ ਆ ਉੱਚੀ ਚਾਹ ਪੀ ਤੂੰ ਉਹਦੇ ਮਗਰ ਨਾ ਜਾਇਆ ਕਰ, ਉਹਦਾ ਪਿੱਛਾ ਨਾ ਕਰ। ਤੁਸੀਂ ਉਹਦੇ ਮਗਰ ਲੱਗ ਕੇ ਕੀ ਕੁਝ ਗੱਲਾਂ ਕਰਾਉਣ ਡਏ ਮੈਨੂੰ ਤਾਂ ਅੱਲਾ ਦੇ ਬੰਦੇ ਤੂੰ ਆਪਣੀਆਂ ਕਰ, ਤੇਰੀ ਇਹ ਹੀ ਕਮਜ਼ੋਰੀ ਆ। ਤੈਨੂੰ ਇਸ ਸ਼ੋਅ ਤੋਂ ਬਾਅਦ ਮੈਂ ਤਰੀਕਾ ਦੱਸਾਂਗਾ ਇਹਨੂੰ ਕਾਬੂ ਕਰਨ ਨਹੀਂ ਕਦੇ ਵੀ ਉਹਦੇ ਪਿੱਛੇ ਨਹੀਂ ਜਾਣਾ। ਉਹਦੇ ਪਿੱਛੇ ਜਾਏਗਾ ਉਹਦੇ ਅੱਗੇ ਡੁੱਬ ਰਿਹਾ ਹੁੰਦਾ, ਤੂੰ ਹੋਰ ਡੁੱਬ ਜਾਣਾ ਉਹਦੇ ਮਗਰ ਜਾ। ਤੁਸੀਂ ਉਸਤਾਦ ਜੀ ਉਹਨੂੰ ਤਾਂ ਤਾਜੀ ਉਹ ਤਾਂ ਗੱਲ ਕਰੇ ਨਾਲ ਉਹਦੀ ਬੁੱਢੀ ਬਹੁਤ ਤੇਜ਼ ਆ ਉਹ ਨਹੀਂ ਸੁਣੋ ਹਟਦੀ। ਮੇਰੀ ਗੱਲ ਸੁਣ ਲੈ, ਮੈਂ ਤੈਨੂੰ ਯਾਰ ਪਤਾ ਕੀ ਗੱਲ ਫਰੀਦ, ਸਾਰੇ ਉਹ ਦੇਖਦੇ ਪਤਾ ਤੁਸੀਂ ਮੈਨੂੰ ਹਰਾਮਜ਼ਾਨੇ ਬਣਾਤਾ ਪੜ ਕੇ। ਤੂੰ ਤੇ ਗੱਲ ਕਰ, ਕਬਰ ਵਾਲੀ ਤਖਤੀ ਤੇ ਚੀਟੇ ਮੀਟੇ ਉਹ ਬਸ ਕਰਦੇ ਓਏ, ਇਹ ਕਬਰ ਦੀ ਦੁਨੀਆ ਫਿਰਦੇ ਆ ਨਾ ਮਾਫ ਕਰੇ, ਪਤਾ ਨਹੀਂ ਘਰੋਂ ਨਿਕਲਿਆ ਵਾ ਇਹ ਮੈਨੂੰ ਇਹਦੀ। ਬਸ ਆ ਕਰਦੇ। ਦੇਖ ਚੰਗਾ ਰਿਹਾ ਤੇਰਾ ਫੇਸ ਆ ਉਹਦੀ ਗੱਲ ਤੇ। ਓਏ ਮੈਂ ਤੂੰ ਵੀ ਜੁਗਤਾ ਛੱਡ ਦੇ, ਇਹਦੇ ਨਾਲ ਜੁਗਤਾ ਕਰਨੀ, ਇਹਨੂੰ ਬੋਲਣਾ ਚੱਲਣਾ ਛੱਡ, ਇਹਨੂੰ ਜਾਦੂਗਰ ਬਣਾ ਦਿਓ, ਹਵਾ 'ਚ ਜੁਗਤਾ ਕਰਦਾ ਰਹੇ ਅੱਛਾ ਕੱਟਾ ਹੀ। ਚੱਲ ਦੱਸ ਫਿਰ ਉਸ ਤੋਂ ਬਾਅਦ ਜਦੋਂ ਦੂਰੋਂ ਨਾ ਤੇ ਬੁੱਢੀ ਕੀ ਕਰਦੀ ਆ? ਥੁੱਕਦੀ ਹੋਰ ਕੀ ਉਹਦੇ ਤੇ ਥੁੱਕਦੀ ਮਰੇ ਲਾਈਆ ਬਾਦੀ ਓਏ ਇੱਕ ਮਿੰਟ, ਨੀਲਾ ਛਾਪਰ ਹੁੰਦਾ, ਗੱਲ ਕਰਨ ਦਿਆ ਮੇਰੇ ਕਰੀ। ਚੌਲਾਂ ਵਾਲਾ ਛਾਪਰ ਹੁੰਦਾ ਇਹ ਕਿਹੜੀ ਜੁਗਤੀ ਨੀਲਾ ਚੱਕ? ਅਸੀਂ ਇਦਾਂ ਨਹੀਂ ਕਰਦੇ। ਇਦਾਂ ਦੀਆਂ ਕਰਾਉਣ ਡਏ ਓ ਯਾਰ ਠਹਿਰ ਜਾ ਤੁਹਾਡਾ ਵਿਕ ਰਿਹਾ ਸੌਦਾ, ਤੁਹਾਨੂੰ ਕੀ ਇਸ ਗੱਲ ਦਾ? ਯਾਰ, ਮੱਛੀ ਦੇ ਭਾਵੇਂ ਹੁੰਦੇ, ਇਹਨੂੰ ਹਟਾ ਲਿਆ ਕਿ ਯਾਰ। ਤੂੰ ਗੱਲ ਕਰ ਯਾਰ। ਨਾਈ ਕੋ ਵਾਲ ਕਟਾਣ ਗਿਆ, ਉਹਨੇ ਪਾਣੀ ਮਾਰਿਆ ਤੇ ਸੀਟ ਤੋਂ ਉੱਠ ਕੇ ਉਹਨੂੰ ਕਹਿੰਦਾ ਕਿਹਦੇ ਕੋ ਕੰਮ ਸਿੱਖਿਆ। ਇਹਦੇ ਕੋ ਗੱਲ ਕੀਤੀ ਅਸਲ 'ਚ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਤੂੰ ਠੰਡੇ ਪਾਣੀ ਤੋਂ ਡਰਦਾ ਹੈ। ਤੂੰ ਮੈਨੂੰ ਤਾਂ ਪਹਿਲਾਂ ਸਾਬਤ ਕਰਕੇ ਮੈਂ ਕਿੱਦਾਂ ਡਰਦਾ। ਮੈਂ ਤੇਰੇ ਸਾਹਮਣੇ ਆ ਪਾਰਕ ਦੇ ਸਾਬਤ ਵਿੱਚ ਹੋਣ ਤੇਰੇ ਕੋਲ ਕੀ ਮਤਲਬ? ਹੈਲੋ, ਮੈਂ ਤੇਰੇ ਬੰਦੇ ਨਾਲ ਗੱਲ ਕਰ ਰਿਹਾ। ਤੇਰੇ ਬੰਦੇ ਨਾਲ ਕਰ ਉਹਦੇ ਨਾਲ ਮੈਨੂੰ ਗੱਲ ਕਰੇ। ਇਹ ਕਿਹੜਾ ਟਰੈਕ ਰੱਖਣ ਕਿਹੜਾ ਟਰੈਕ ਸਜਿਆ ਨਹੀਂ ਤੂੰ ਉਹਦੇ ਨਾਲ? ਸਜਿਆ ਨਹੀਂ ਮਰੇ ਤੂੰ ਅੰਦਰ ਤਾਂ ਤੁਸੀਂ ਇਦਾਂ ਪਏ ਉਹਦੇ ਨਾਲ ਜਨਮਾਂ ਦਾ ਸਾਥ ਆ ਤੇਰਾ। ਜਨਮਾਂ ਦਾ ਸਾਥ ਜਮੇ ਕਿ ਜਾਨਵਰਾਂ ਦਾ ਸਾਥ। ਨਹੀਂ ਮੇਰੀ ਗੱਲ ਉਹ ਛਾਪਰ ਨੂੰ ਮੋਟਰ ਲਵਾਈ ਹੁੰਦੀ, ਬੋਲੀ ਨਾ ਹੁਣ ਮੈਂ ਤੈਨੂੰ ਕਹਿ ਦਿੱਤਾ ਘਰ ਗੱਲ। ਅੱਲਾ ਮਾਫ ਕਰੇ ਵੀ ਇੱਥੇ ਸੇ ਤਵਾਇਆ ਕਰਦਾ ਓਏ ਚੀਗਮ ਦੇ ਪਟਾਕੇ ਮਾਰ ਮਾਰ ਕੇ ਜੰਗ ਜਿੱਤ ਲਈ ਹੁੰਦੀ ਹੈ। ਬੇਟਾ ਜੂਗਾ ਤੂੰ ਪਤਾ ਕਰੇ ਤੇ ਫਿਰ ਪਤਾ ਸਮਝ ਤੇ ਆਵੇ ਨਾ ਕੋਈ। ਇਹ ਇੱਕ ਸ਼ਰਟ 'ਚ ਪੂਰੀ ਫੈਮਿਲੀ ਆ ਗਈ ਹੁੰਦੀ, ਤੁਸੀਂ ਨਹੀਂ ਬੋਲਣਾ ਵਿੱਚ, ਤੁਸੀਂ ਗੱਲ ਕਰੋ। ਇੰਜ ਕਰਕੇ ਸ਼ਾਇਦ ਥੋੜੀ ਵੱਡੀ ਹੋਵੇ ਤੇ ਆ ਸਕਦੀ। ਕੱਲ ਤੰਦੂਰ ਵਾਲੇ ਕੋ ਛਿੱਤਰ ਖਾਂਦੇ ਆ, ਕਿਉਂ? ਉਹਦਾ ਤੰਦੂਰ ਟੇਢਾ ਕਰਕੇ ਸਿਗਰ ਲਾਉਂਦੇ ਸਾਰੀ ਉਹਦੀ ਧਾਤਾ ਤੋਂ। ਦੱਸਿਆ ਤੇਰੀ ਗੱਲ ਤੇ ਸਿਰਫ ਤੇਰੀ ਬੇਗਮ ਨੇ ਹੱਸਣਾ, ਅਸੀਂ ਨਹੀਂ ਹੱਸਣਾ। ਭਾਈ ਭਾਈ ਉਹਦੇ ਬਰਾਤੀਏ ਵੀ ਹੱਸ ਰਹੇ ਸਾਰੇ। ਉਹ ਉਸਤਾਦ ਜੀ ਵੈਰੀ ਗੁੱਡ ਹੈਗਾ ਇਸ ਪਾਸੇ, ਪਰ ਤੁਹਾਡੇ ਤੇ ਵੀ ਦਾਦ ਆ। ਮੈਂ ਕੀ ਕਰਾਂ? ਕਿਹੜਾ ਸੌਦਾ ਲਈ ਫਿਰਨ ਡਏ ਤੁਸੀਂ? ਕਿਹੜਾ ਸੌਦਾ? ਮੈਂ ਕਹਿੰਦੀ ਫਰੈਂਡ ਸੀਟ ਤੇ ਬਹਿ ਗਿਆ ਆ ਹੁਣ ਸੁਣੀ ਅੱਛੀ ਹੋਣੀ। ਤੇ 2 ਘੰਟੇ ਬਾਅਦ ਡਰਾਈਵਰ ਨੇ ਕਿਹਾ ਯਾਰ ਤੂੰ ਪਿੱਛੇ ਚੱਲ ਜਾ, ਇਦਾਂ ਸ਼ਾਮ ਤੱਕ ਨਹੀਂ ਸਵਾਰੀ ਦਾ। ਉਹਨੇ ਪਿੱਛੇ ਬਾਇਆ ਤੇ ਸਵਾਰੀ ਪੁੱਛ ਨਹੀਂ ਤੇ ਪੁੱਛ ਅਲੇ ਹੁਣ ਮੈਂ ਕੀ ਕਰਾਂ? ਨਹੀਂ ਐ ਅੱਛੀ ਯਾਰ ਇਹ ਗੱਲ ਨੂੰ ਮੈਂ ਆਪ ਐਪਰੀਸ਼ੀਏਟ ਕਰਦਾ, ਇਹਦਾ ਵਾਕਈ ਹੋਈ ਉਹ ਹੈ। ਯਾਰ ਪੁੱਠਾ ਕੁੱਤਾ ਪਿਆ ਹੁੰਦਾ ਤੈਨੂੰ ਮੈਂ ਕਹਿੰਦਾ ਚੁੱਪ ਕਰ। ਕਾਤੋਂ ਮੂੰਹ ਤਾਂ ਸੌਣਾ ਵਾ। ਓਏ 2 ਕੁੱਤਿਆਂ ਦੇ ਉੱਤੇ ਰਬੜ ਚੜਾਈ ਹੁੰਦੀ ਉਹ ਫਰੀਦ ਯਾਰ ਤੂੰ। ਓਏ ਨਾ ਕਰ। ਪਤਾ ਕੀ ਕਿਸੇ ਪਾਸੇ ਪ੍ਰੋਗਰਾਮ ਦੇ ਸਿਰ ਮੂੰਹ ਤੇ ਬੜਨ ਦਿਓ। ਕੀ ਸਾਫ ਪਾਇਆ ਤੁਸੀਂ ਸਾਲਿਓ? ਨਹਾਂਦਾ ਤੇ ਨਹੀਂ ਗਾ ਹਾਂ ਕਬੂਤਰ ਗਿੱਲਾ ਕਰਕੇ ਮੂੰਹ ਤੇ ਫੇਰ ਕਬੂਤਰ ਕਿਹੜਾ ਪੁੱਛ ਨੂੰ ਨਹੀਂ ਕਬੂਤਰ ਗੱਲ ਕਰ ਦਿੰਦੇ ਆ। ਓਏ ਜਾਨੀ ਸਾਹਿਬ ਪੱਥਰ ਦੇ ਹੋ ਗਏ ਹੋ। ਪਤਾ ਕੀ ਗੱਲ ਪਤਾ ਕੀ ਇਮਲੀ ਮੁਕਾਬਲਾ ਕਰ ਐਦਾਂ ਦਾ ਇਧਰ। ਓ ਯਾਰ ਉਸਤਾਦ ਇਹ ਕਿਹੜਾ ਮੁਕਾਬਲਾ, ਕਬੂਤਰ ਚੁੱਕ ਕੇ ਪਸੀਨਾ ਸਾਫ਼ ਕਰਨ ਲੱਗ ਪਿਆ ਵਾ। ਆ ਤੇ ਇਹ ਲੋਜਿਕ ਮੁਕਾਬਲਾ ਵਾ। ਪਸੀਨਾ ਨਹੀਂ ਸਾਫ। ਯਾਰ the world heavyweight champion। ਜੀ ਆ ਜੀ WWE ਤੇ ਨਾਲ ਉਹਦੀ ਬੇਗਮ ਸ਼ਾਇਸਤਾ। ਭਰਾਵਾ ਨਹਾਇਆ ਕਰ ਤੈਨੂੰ ਇੱਕ ਭਰਾਵਾ ਨਹਾ ਲਾਂਗਾ ਯਾਰ ਮੈਂ, ਜਿੱਦਣ ਤੇਰਾ ਜਨਾਜ਼ਾ ਹੋਣਾ ਮੈਂ ਹੀ ਨਹਾਉਣਾ ਸਭ ਤੋਂ ਪਹਿਲਾਂ। ਤੈਨੂੰ ਵੀ ਨਹਾਉਣਾ, ਮੈਂ ਆਪ ਵੀ ਨਹਾਉਣਾ ਵਾ। ਮੈਨੂੰ ਪਤਾ ਤੂੰ ਗਰਮੀਆਂ ਮਸੀਂ ਕੱਟਣੀਆਂ ਵਾ। ਅੱਲਾ ਪਾਕ ਦੀ ਬੜੀ ਰਹਿਮਤ ਆ, ਸੁਬਹ ਸਿਰਫ ਉੱਠ ਕੇ ਇਹੀ ਕਹਿੰਦਾ ਯਾ ਅੱਲਾ ਬਚ ਗਿਆ। ਬੜਾ ਹੌਸਲਾ ਤੇਰਾ, ਸ਼ੀਸ਼ਾ ਦੇਖ ਕੇ ਆਪਣੇ ਆਪ ਨੂੰ ਤਾਕਤ ਚ ਇਹ ਲਿਆਉਣਾ ਮੇਰੇ ਤੂੰ। ਨਾਲ ਕਸਮੇ ਜਦੋਂ ਉੱਠਦਾ ਇਹਦੀ ਘਰ ਦੀ ਕਹਿੰਦੀ ਪਾਣੀ ਆਉਂਦੇ ਆ ਪਾਣੀ ਆ ਗਿਆ। ਹਾਲਾਂਕਿ ਇਹਨੇ ਪੁੱਛਿਆ ਵੀ ਨਹੀਂ ਹੁੰਦਾ, ਫੇਰ ਵੀ ਕਹਿੰਦੀ ਨਹੀਂ ਬਾਈ ਪਾਣੀ ਆ। ਨਹੀਂ ਭਾਈ ਮੈਂ ਭਾਈ ਕਹਿਣਾ ਆ ਤੇਰਾ ਆਪਣਾ ਨਾਲ ਜਾ ਪਿਆ। ਇਹਨੂੰ ਕਹਿੰਦੀ ਉਹ ਪਾਣੀ ਆਉਂਦੇ ਆ, ਫੇਰ ਵੀ ਨਹੀਂ ਆਉਂਦਾ ਇਹਨੂੰ। ਇਹ ਵੀ ਜਦੋਂ ਸੁਬਹ ਸੁੱਤਾ ਉੱਠਦਾ ਵਾ ਤੇ ਇਹਦੇ ਅੰਮੀ ਅੱਬੂ ਸਿਰ ਤੇ ਖੜੇ ਹੋ ਕੇ ਇਹੀ ਗੱਲ ਕਰਨ ਦੇ ਖਾਤੇ ਨਾ ਸਾ। ਅੱਛਾ ਤੇਰੀ ਗੱਲ ਸੁਣ, ਤੂੰ ਮੇਰੀ ਗੱਲ ਮੈਨੂੰ ਵੀ ਟਰੈਕ ਬਿਮਾਰੀ ਦਾ ਚਲਾ ਰਿਹਾ ਤੂੰ। ਤੂੰ 1 ਘੰਟਾ ਨਾ ਆਪਣੇ ਆਪ ਨੂੰ ਮਰਿਆ ਸਮਝ ਲਾ। ਇਸੇ ਬਹਾਨੇ ਤੈਨੂੰ ਨਵਾ ਦੇਣਗੇ ਕੋਈ, ਉਸ ਤੋਂ ਬਾਅਦ ਉੱਠ ਪਈ। ਹਾਂ ਸਹੀ ਸਮਝਣਾ ਕੀ ਮਾਰੀ ਜਾ ਰਹੀ। ਸਾਜੀ ਅਲਹਮਦੁਲਿਲਾ ਮੈਂ ਹੁਣ ਵੀ, ਮੈਨੂੰ ਥੋੜੀ ਜਿਹੀ ਵੀ ਮੇਰੀ ਤਬੀਅਤ ਡਿਸਾਰਡ ਹੁੰਦੀ ਹੈ ਨਾ, ਮੈਨੂੰ ਜ਼ਰਾ ਜਿੰਨਾ ਮਹਿਸੂਸ ਹੋਣ ਲੱਗ ਪਵੇ ਕਿ ਮੈਂ ਅੱਜ ਥੋੜਾ ਜਿਹਾ ਡਿਸਾਰਡ ਆ। ਹਾਲਾਂਕਿ ਇਦਾਂ ਹੀ ਹੋਇਆ ਮੈਨੂੰ। ਉਸੇ ਟਾਈਮ ਮੈਂ ਪਾਣੀ ਗਰਮ ਕੀਤਾ, ਵਿੱਚ ਨਮਕ ਪਾ ਕੇ ਨਹਾਤਾ। ਤਹਿਕੀਕਾਤ ਦੇ ਮੁਤਾਬਕ ਤੁਸੀਂ ਕਿਸੇ ਕੋਲੋਂ ਰਿਸਰਚ ਕਰਕੇ ਦੇਖ ਲਓ, ਗਰਮ ਪਾਣੀ ਦੇ ਨਹਾਉਣ ਦੇ ਨਾਲ ਬੰਦੇ ਦੇ ਸਿਸਟਮ ਦੀ A to Z ਥਕਾਵਟ ਲੱਥ ਜਾਂਦੀ।
ਮੈਂ ਤਾਂ ਅੱਜ ਇੰਨੀਆਂ ਗਰਮੀਆਂ 'ਚ ਨਹੀਂ ਭਾਜੀ ਗਰਮੀਆਂ 'ਚ ਵੀ ਨਹੀਂ ਗਰਮੀਆਂ 'ਚ ਗਰਮ ਪੈਂਦਾ ਨਾ ਗਰਮ ਪੈਂਦਾ ਨਾ ਹੋਣਾ ਸੁਸਤੀ ਪੈਂਦੀ ਉਹ ਨਹੀਂ ਸਰ ਗਰਮੀਆਂ 'ਚ ਵੀ ਇਦਾਂ ਇਹ ਗਰਮੀਆਂ ਦਾ ਅਸਲ 'ਚ ਫਾਰਮੂਲਾ ਹੈ ਹੀ ਗਰਮੀਆਂ ਦਾ ਤੁਹਾਡੇ ਖੂਨ ਦੀ ਗਰਦਸ਼ ਤੇਜ਼ ਹੁੰਦੀ ਉਹ ਯਾਰ ਗਰਮੀਆਂ 'ਚ ਪਾਣੀ ਠੰਡਾ ਜਿਹੜਾ ਜੈਨੂਇਨ ਕੁਦਰਤੀ ਜਿਹੜਾ ਅੱਲਾ ਨੇ ਨਿਜ਼ਾਮ ਰੱਖਿਆ ਨਾ ਜ਼ਮੀਨੀ ਪਾਣੀ ਦਾ ਉਹ ਸਰਦੀਆਂ ਨੂੰ ਨਿੱਘਾ ਹੁੰਦਾ ਹੈ। ਹਾਂਜੀ ਤੇ ਗਰਮੀਆਂ ਨੂੰ ਉਹ ਉਸ ਟੈਪ ਦਾ ਹੁੰਦਾ ਜਿਸ ਟੈਪ ਦੀ ਬਾਡੀ ਨੂੰ ਜ਼ਰੂਰਤ ਹੁੰਦੀ। ਜਦੋਂ ਇਨਸਾਨ ਵਿੱਚ ਆਪਣੀਆਂ ਮਿਲਾਵਟਾਂ ਸ਼ੁਰੂ ਕਰ ਦਿੰਦਾ ਨਾ ਗੀਜ਼ਰ ਲਵਾ ਲਿਆ ਹੁਣ ਜਿਹਨਾਂ ਦੇ ਘਰੇ ਗੀਜ਼ਰ ਲੱਗਾ ਵਾ ਸਰ ਮੈਂ ਇੱਕ ਮਿੰਟ ਮੈਂ ਵੀ ਪੜਿਆ ਲਿਖਿਆ ਮੇਰੀ ਗੱਲ ਮੁੱਕੀ ਪੜ੍ਹਿਆ ਲਿਖਿਆ ਜਿਹਨਾਂ ਦੇ ਘਰੇ ਗੀਜ਼ਰ ਲੱਗਾ ਵਾ ਗੀਜ਼ਰ ਦੀ ਇੱਕ ਵੋਲੀਅਮ ਆ ਕਿ ਇੱਥੇ ਤੱਕ ਤੁਸੀਂ ਨਹਾ ਸਕਦੇ। ਅਸੀਂ ਕਿਸ ਟਾਈਮ ਪਾਣੀ ਜ਼ਿਆਦਾ ਗਰਮ ਹੁੰਦਾ ਉਹਦੇ ਨਾਲ ਉਹ ਪਤਾ ਕਿੰਨਾ ਨੁਕਸਾਨ ਆ ਤੁਹਾਨੂੰ ਉਹਦਾ ਵੋਲੀਅਮ ਨਹੀਂ ਮੈਨੇਜ ਕਰਨਾ ਆਉਂਦਾ। ਫਿਰ ਰਾਤ ਨੂੰ ਟੈਂਕੀ ਰਾਤ ਨੂੰ ਲਾਹੌਰ ਦੇ ਵਿੱਚ ਜਿਹੜੀ ਮੋਟਰ ਆ ਨਾ ਲਾਹੌਰ ਦੀਆਂ ਫੈਸਲਾਬਾਦ ਜਿਹੜਾ ਜ਼ਮੀਨੀ ਪਾਣੀ ਹੈ ਭਾਜੀ ਭਾਫ ਨਿਕਲ ਰਹੀ ਹੁੰਦੀ ਬਾਹਰ ਧੁੰਦ ਪੈ ਰਹੀ ਹੁੰਦੀ ਪਾਣੀ ਚੋਂ ਭਾਫ ਨਿਕਲ ਰਹੀ ਹੁੰਦੀ ਉਹ ਜੈਨੂਇਨ ਨਹਾਉਣ ਵਾਲਾ ਪਾਣੀ ਹੁੰਦਾ। ਮਿਲੋਡ ਅੱਛਾ ਤੁਸੀਂ ਗਰਮ ਪਾਣੀ ਦੀ ਬੜੀ ਅੱਛੀ ਗੱਲ ਕੀਤੀ ਉਹਨੇ ਨਹਾਉਣਾ ਵਾਲਾ ਬੰਦਾ ਇਹ ਤੁਸੀਂ ਮੈਨੂੰ ਦੱਸੋ ਗਰਮ ਪਾਣੀ ਚੋਂ ਧੂਆਂ ਨਿਕਲਦਾ ਹੁੰਦਾ ਨਾ ਠੰਡੇ ਚੋਂ ਨਹੀਂ ਨਿਕਲਦਾ ਇਹ ਬੰਦੇ ਨੂੰ ਠੰਡੇ ਨਾਲ ਨਵਾਓ ਨਾ ਧੂਆਂ ਨਿਕਲੇ। ਹਾਂਜੀ ਬਹੁਤ ਹੀ ਜਿਹੜੀ ਬਿਹਤਰੀਨ ਵੀਡੀਓ ਸੀ ਇਮਲੀ ਤੇ ਆਬਾਜ਼ ਦੀ ਜਿਹੜੀ ਵਾਰ ਸੀ ਜੁਗਤਾਂ ਦੀ ਉਹ ਬਹੁਤ ਹੀ ਵਧੀਆ ਸੀ। ਮਤਲਬ ਪਹਿਲੀ ਵੀਡੀਓ ਹੋਣੀ ਇਹਨਾਂ ਦੀ ਕਾਫੀ ਵੀਡੀਓ ਆਪਾਂ ਇਹਨਾਂ ਦੀਆਂ ਬਹੁਤ ਸਾਰੀਆਂ ਵੀਡੀਓ ਆਪਾਂ ਰੱਖੀਆਂ ਵੀਡੀਓ ਬਣਾਈਆਂ ਨੇ ਤੇ ਪਹਿਲੀ ਵੀਡੀਓ ਹੋਣੀ ਜਿਹਦੇ ਵਿੱਚ ਆਪਾਂ ਖੁੱਲ ਕੇ ਹੱਸੇ ਆ ਤੇ ਬਹੁਤ ਇੱਕ ਅਜੀਬੋ ਗਰੀਬ ਜੀ ਇਹਨਾਂ ਨੇ ਕਮੇਡੀ ਕੀਤੀ ਇਹਦੇ ਵਿੱਚ ਜੁਗਤਾਂ ਵੀ ਬਹੁਤ ਵੱਖਰੀਆਂ ਜੁਗਤਾਂ ਮਾਰੀਆਂ ਤੇ ਬਾਕੀ ਤੁਸੀਂ ਕਮੈਂਟਾਂ ਦੱਸਿਓ ਤੁਹਾਨੂੰ ਇਹਨਾਂ ਦੇ ਵਿੱਚੋਂ ਕਿਹਦੀਆਂ ਜੁਗਤਾਂ ਜ਼ਿਆਦੀਆਂ ਪਸੰਦ ਆਉਂਦੀਆਂ ਤੇ ਕਿਹਦਾ ਤੁਹਾਡਾ ਫੇਵਰਟ ਆ ਇਹਨਾਂ ਸਾਰੀ ਟੀਮ ਦੇ ਵਿੱਚੋਂ ਸਜਾ ਜਾਨੀ ਟੀਮ ਚੋਂ। ਤੇ ਮੈਨੂੰ ਤਾਂ ਆਵਾਜ਼ ਜਿਹੜਾ ਬੜਾ ਵਧੀਆ ਲੱਗਦਾ ਬੰਦਾ ਉਹਦੇ ਮੂੰਹ 'ਚ ਜੋ ਆਉਂਦਾ ਉਹਦਾ ਕਹਿ ਦਿੰਦਾ ਆ ਵਿਚਾਰਾ ਭਾਵੇਂ ਟੁੱਟੀ ਫੁੱਟੀ ਬੋਲ ਦਿੰਦਾ ਗੱਲ ਪਰ ਉਹ 'ਚ ਹਾਸਾ ਆ ਜਾਂਦਾ ਆ। ਤੇ ਬਾਕੀ ਇਹਨਾਂ ਦੀ ਟੀਮ ਜਿਹੜੀ ਸਾਰੀ ਆ ਬਹੁਤ ਵਧੀਆ ਆ। ਅੱਜ ਮਿੱਠਾਪੁਰੀਆ ਨਹੀਂ ਸੀ ਇਹਦੇ 'ਚ ਨਾ ਸੋ ਤਕਰੀਬਨ ਸਾਰੀਆਂ ਵੀਡੀਓ 'ਚ ਹੁੰਦਾ ਹੀ ਆ ਮਿੱਠਾਪੁਰੀਆ ਫੈਸਲ ਆਰਾਮੇ ਨਹੀਂ ਸੀ ਤੇ ਸਾਨੂੰ ਵੀ ਜਿੱਦਾਂ ਅਸੀਂ ਹੁਣ ਵੀਡੀਓ ਬਣਾਉਣ ਲੱਗੇ ਇਹਨਾਂ ਦੀ ਤੇ ਸਾਨੂੰ ਵੀ ਇਹਨਾਂ ਦੇ ਟੀਮ ਮੈਂਬਰਾਂ ਦੀ ਪਛਾਣ ਹੋਣੀ ਸ਼ੁਰੂ ਹੋ ਗਈ ਏ। ਪਹਿਲਾਂ ਸਾਨੂੰ ਇਹੀ ਲੱਗਦਾ ਕਿ ਟੀਮ ਹੈ ਪਰ ਇਹਨਾਂ ਦੀ ਟੀਮ 'ਚ ਅਲੱਗ-ਅਲੱਗ ਆਉਂਦੇ ਨੇ ਨਾ ਵੱਖਰੇ ਕਰੈਕਟਰ ਬਣਦੇ ਨੇ ਸਾਰੇ। ਇਮਲੀ ਕਰੈਕਟਰ ਜਿਹੜੇ ਆਏ ਨੇ ਪਹਿਲੀ ਵਾਰੀ ਵੇਖੇ ਨੇ ਮੈਂ ਹਨਾ। ਸੋ ਪਹਿਲਾਂ ਆਪਾਂ ਇਹਨਾਂ ਦੀ ਵੀਡੀਓ ਬਹੁਤ ਘੱਟ ਵੇਖੀਆਂ ਸੀਗੀਆਂ ਹੁਣ ਆਪਾਂ ਵੇਖਣਾ ਸ਼ੁਰੂ ਕੀਤੀਆਂ ਤੇ ਬਹੁਤ ਵਧੀਆ ਲੱਗਦੀ ਇਹਨਾਂ ਦੀ ਵੀਡੀਓ। ਸੋ ਉਮੀਦ ਆ ਕਿ ਆਪਾਂ ਹੋਰ ਨਵੀਂ ਵੀਡੀਓ ਲੈ ਕੇ ਆਵਾਂਗੇ ਤੁਸੀਂ ਇਦਾਂ ਹੀ ਪਸੰਦ ਕਰਦੇ ਰਹੋ ਲਾਈਕ ਕਰਿਆ ਕਰੋ ਵੀਡੀਓ ਸ਼ੇਅਰ ਕਰਿਆ ਕਰੋ ਸੋ ਜਿਹਦੇ ਨਾਲ ਸਾਡਾ ਹੌਸਲਾ ਵੱਧਦਾ ਤੇ ਆਪਾਂ ਹੋਰ ਇਹਨਾਂ ਦੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਸੋ ਅੱਜ ਲਈ ਨੇ ਦੋਸਤੋ ਫਿਰ ਮਿਲਾਂਗੇ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।